ਆਉਂਦੇ 36 ਤੋਂ 72 ਘੰਟਿਆਂ ਦੇ ਵਿੱਚ ਈਰਾਨ ਦੇ ਨਾਲ ਇਸਲਾਮਾਬਾਦ 'ਚ ਗੱਲਬਾਤ ਦਾ ਦੌਰ ਸ਼ੁਰੂ ਹੋ ਸਕਦਾ ਹੈ। ਇਹ ਆਖਣਾ ਹੈ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ। ਦੂਜੇ ਪਾਸੇ ਈਰਾਨ ਦਾ ਇਹ ਆਖਣਾ ਹੈ ਕਿ ਪਾਕਿਸਤਾਨ ਦੀਆਂ ਅਮਨ ਵਾਸਤੇ ਜਿਹੜੀ ਨਸਭਜ ਹੈ, ਅਸੀਂ ਉਹਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਨੇ ਹਾਂ। ਜਿੱਥੋਂ ਅੰਦਾਜ਼ਾ ਹੋ ਰਿਹਾ ਹੈ ਕਿ ਬਰਫ਼ ਜਿਹੜੀ ਉਹ ਕੁਛ ਖੁਰ ਰਹੀ ਹੈ। ਇਹ ਕੰਮ ਐਨ ਉਸ ਟਾਈਮ ਹੋ ਰਿਹਾ ਹੈ ਜਦੋਂ ਈਰਾਨ ਵੱਲੋਂ 3 ਬਹਿਰੀ ਤੇਲ ਦੇ ਭਰੇ ਜਹਾਜ਼ ਨੇ ਜਿਹੜੇ ਉਹਨਾਂ ਦੇ ਉੱਤੇ ਫਾਇਰਿੰਗ ਔਰ ਕੁਛ ਨੂੰ ਕਬਜ਼ੇ ਦੇ ਵਿੱਚ ਲੈਣ ਦੀਆਂ ਇਤਲਾਵਾਂ ਸਾਹਮਣੇ ਆ ਰਹੀਆਂ ਨੇ। ਪਾਕਿਸਤਾਨ ਨੇ ਇੱਕ ਵਾਰ ਫਿਰ ਸਰਕਾਰੀ ਪੱਧਰ ਤੇ ਦੋਵੇਂ ਧਿਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਤਹਮਲ ਤੋਂ ਕੰਮ ਲੈਣ ਔਰ ਜੰਗਬੰਦੀ ਦੇ ਉੱਤੇ ਪੂਰੀ ਤਰ੍ਹਾਂ ਅਮਲ ਕਰਨ ਔਰ ਗੱਲਬਾਤ ਦੇ ਨਾਲ ਰਾਹ ਕੱਢਣ ਵਾਸਤੇ ਸੀਰੀਅਸ ਹੋ ਕੇ ਗਾਂ ਆਣ। ਯਾਦ ਰਵੇ ਕਿ ਕੱਲ ਪਾਕਿਸਤਾਨ ਦੇ ਕਹਿਣ ਦੇ ਉੱਤੇ ਡੋਨਲਡ ਟਰੰਪ ਹੋਣਾ ਨੇ ਜੰਗਬੰਦੀ ਦੇ ਵਿੱਚ ਵਾਅਦਾ ਕਰ ਦਿੱਤਾ ਸੀਗਾ ਔਰ ਪਾਕਿਸਤਾਨ ਵੱਲੋਂ ਧੰਨਵਾਦ ਵੀ ਕੀਤਾ ਗਿਆ ਸੀਗਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ, ਔਰ ਨਾਲ ਆਖਿਆ ਗਿਆ ਸੀਗਾ ਕਿ ਅਸੀਂ ਉਮੀਦ ਰੱਖਦੇ ਹਾਂ ਕਿ ਈਰਾਨ ਵੱਲੋਂ ਕੋਈ ਇੱਕ ਸਲਾਹ ਜਿਹੜੀ ਉਹ ਸਾਹਮਣੇ ਆਏਗੀ। ਇੱਥੇ ਇਹ ਵੀ ਦੱਸ ਜਾਈਏ ਪਾਕਿਸਤਾਨ ਔਰ ਚੀਨ ਨੇ ਰਲ ਕੇ ਸਾਂਝੇ ਤੌਰ ਤੇ 5 ਸਲਾਹਾਂ ਦਿੱਤੀਆਂ ਸੀਗੀਆਂ ਜਿਹੜੀਆਂ ਅਮਰੀਕਾ ਔਰ ਈਰਾਨ ਦੇ ਸਾਹਮਣੇ ਸਾਹਮਣੇ ਰੱਖੀਆਂ ਗਈਆਂ ਸੀ। ਹਜੇ ਤੱਕ ਦੋਵੇਂ ਮੁਲਕਾਂ ਨੇ ਉਹਦੇ ਉੱਤੇ ਕੋਈ ਜਵਾਬ ਤੇ ਨਹੀਂ ਦਿੱਤਾ, ਪਰ ਅੰਦਰ ਖਾਤੇ ਦੇ ਵਿੱਚੋਂ ਸਫਾਰਤੀ ਜ਼ਰੀਏ ਇਹ ਦੱਸ ਰਹੇ ਨੇ ਕਿ ਉਹਨਾਂ ਸਲਾਹਾਂ ਨੂੰ ਕੰਸੀਡਰ ਕਰਕੇ ਹੁਣ ਆਪੋ ਆਪਣੀ ਜ਼ਿੱਦ ਹੈ ਜਿਹੜੀ ਜਾਂ ਆਪੋ ਆਪਣੀਆਂ ਸ਼ਰਤਾਂ ਨੇ ਜਿਹੜੀਆਂ ਜਾਂ ਆਪੋ ਆਪਣੀ ਗੱਲ ਹੈ ਜਿਹੜੀ ਉਹ ਮਨਵਾਉਣ ਵਾਸਤੇ ਦੋਵੇਂ ਮੁਲਕ ਕੋਸ਼ਿਸ਼ ਔਰ ਯਤਨ ਕਰਨ ਦੇ ਨੇ। ਪਾਕਿਸਤਾਨ ਉਮੀਦ ਕਰਦਾ ਹੈ ਕਿ ਮਾਮਲੇ ਨੇ ਜਿਹੜੇ ਸੁਧਰ ਜਾਣਗੇ ਔਰ ਡੋਨਲਡ ਟਰੰਪ ਹੋਣਾ ਦੇ ਇਸ ਬਿਆਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਈਰਾਨ ਵੀ ਕੁਛ ਲਚਕ ਵਿਖਾਏਗਾ।